China slams Blinken for Delhi meet with Dalai Lama's representative. China the foreign ministry ਦੇ spokesman Mr. Zhao Lijian ਉਹਨਾਂ ਨੇ ਕਿਹਾ ਕਿ China firmly opposes any form of contract between foreign officials and the Dalai Lama. ਕਿ ਕੋਈ ਵੀ ਕਿਸੇ ਮੁਲਕ ਦਾ ਨੁਮਾਇੰਦਾ ਔਰ ਦਲਾਈ ਲਾਮਾ ਉਹਦੇ ਵਿਚਕਾਰ ਕੋਈ ਵੀ ਜਿਹੜੀ ਮੀਟਿੰਗ ਹੈ ਉਸ ਨੂੰ ਚਾਈਨਾ ਫਰਮਲੀ ਅਪੋਜ਼ ਕਰਦਾ ਹੈ. Any form of contact between US side and Dalai clique is a violation of US commitment to acknowledging Tibet being part of China or not supporting Tibetan independence and to not supporting attempts to separate China. ਅਮਰੀਕਾ ਨੇ ਮੰਨਿਆ ਕਿ ਤਿੱਬਤ ਜਿਹੜਾ ਹੈ ਉਹ ਪਾਰਟ ਆਫ ਚਾਈਨਾ ਹੈ ਔਰ ਕੋਈ ਕਦੇ ਵੀ ਉਹ ਤਿੱਬਤਨ ਇੰਡੀਪੈਂਡੈਂਸ ਜਾਂ ਦੂਸਰੇ ਨੂੰ ਸਪੋਰਟ ਨਹੀਂ ਕਰਨਗੇ. ਪੈਂਟਾਗਨ ਖੁਦ ਕਹਿ ਰਿਹਾ ਹੈ ਕਿ ਅਮਰੀਕਾ ਦੇ ਕੋਲ 3800 ਵਾਰਹੈਡਸ ਨੇ ਔਰ ਇਹ ਉਹਨਾਂ ਦੀ ਸਟੇਟ ਡਿਪਾਰਟਮੈਂਟ ਦੀ ਫੈਕਟ ਸ਼ੀਟ ਦੇ ਮੁਤਾਬਕ ਹੈ ਔਰ 1357 ਜਿਹੜੇ ਨੇ ਮਾਰਚ ਪਹਿਲੀ ਨੂੰ ਜਿਹੜੀ ਬੀਤੀ ਹੈ ਉਹ ਡਿਪਲੋਏ ਕੀਤੇ ਹੋਏ ਸੀ. ਪੈਂਟਾਗਨ ਦੇ ਚੀਫ ਲਾਇਡ ਆਸਟਿਨ ਉਹਨਾਂ ਨੇ ਕਿਹਾ ਕਿ ਬੀਜਿੰਗਸ ਐਕਸਪੈਂਸਿਵ ਕਲੇਮਸ in South China Sea have no basis in international law, taking aim at China's growing assertiveness in the hotly contested waters. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. अस्सलाम वालेकुम आदाब बर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ. ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ. ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम. जी राज साहब जी आनू प्रोग्राम सचो सच विच बहुत शुक्रिया. जी राज साहब अज 30 जुलाई 2021 15 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਇਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ. ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ. ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ. ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਸਾਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਸਾਨੂੰ ਅੱਜ ਦੇ ਪ੍ਰੋਗਰਾਮ ਦੇ ਸੱਚੋ ਸੱਚ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਬਲਰਾਜ ਸਿੰਘ ਗਰੇਵਾਲ ਵੱਲੋਂ. ਸੋ TV84 ਵੱਲੋਂ ਉਹਨਾਂ ਨੇ ਕਿਹਾ ਹੈ ਕਿ TV84 ਵੱਲੋਂ ਮੀਡੀਆ ਦੇ ਪਿੜ ਵਿੱਚ ਜਿਹੜੀ ਨਿਭਾਈ ਜਾ ਰਹੀ ਸੇਵਾ ਨੂੰ ਸਲਾਮਦਿਆਂ ਉਹਨਾਂ ਨੇ ਦੱਸਿਆ ਹੈ ਕਿ ਕਿਹਾ ਵੀ ਹੈ ਔਰ ਚੜ੍ਹਦੀ ਕਲਾ ਦੀ ਉਹਨਾਂ ਦੀ ਅਰਦਾਸ ਵੀ ਕੀਤੀ ਹੈ. ਔਰ ਬਲਰਾਜ ਸਿੰਘ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਮਰੀਕਾ ਕੈਨੇਡਾ ਵਿੱਚ ਵਸਦੇ ਸਿੱਖਾਂ ਲਈ ਇਹ ਨਮੋਸ਼ੀ ਦੀ ਗੱਲ ਹੈ ਕਿ ਅਸੀਂ ਰਲ ਕੇ ਕੌਮ ਦੀ ਆਵਾਜ਼ ਚੱਕਣ ਵਾਲਾ ਚੈਨਲ TV84 ਨਹੀਂ ਚਲਾ ਪਾ ਰਹੇ ਅਤੇ ਅਦਾਰਾ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਜਿਹੜਾ ਉਹ ਲੰਘ ਰਿਹਾ ਹੈ. ਸੋ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣਾ ਜਿਹੜਾ ਫਰਜ਼ ਹੈ ਉਹ ਪਹਿਚਾਨਦੇ ਹਾਂ, ਆਪਣਾ ਦਸਵੰਧ ਨੇਮ ਨਾਲ ਕੱਢੀਏ ਅਤੇ ਉਸ ਦਾ ਇੱਕ ਹਿੱਸਾ TV84 ਅਤੇ ਹਸਖਿਆਲੀ ਅਦਾਰਿਆਂ ਨੂੰ ਦੇ ਕੇ ਇਹਨਾਂ ਦੇ ਜਿਹੜੇ ਹੱਥ ਨੇ ਉਹ ਮਜ਼ਬੂਤ ਕਰੀਏ. ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ. ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕਰੋ. ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984. ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਸੋ ਵਿਊਅਰਸ ਅੱਜ ਦੇ ਪਹਿਲੇ ਅਹਿਮ ਇਸ਼ੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਅਮਰੀਕਾ ਤੇ ਭਾਰਤ ਦੇ ਖਿਲਾਫ ਤਿੱਖਾ ਜਿਹੜਾ ਹੈ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਹੈ. ਚੀਨ ਨੇ ਜਿੱਥੇ ਦਲਾਈ ਲਾਮੇ ਦੇ ਨੁਮਾਇੰਦਿਆਂ ਨੂੰ ਮਿਲਣ ਲਈ ਅਮਰੀਕਾ ਦੀ ਆਲੋਚਨਾ ਕੀਤੀ ਹੈ ਉੱਥੇ ਉਸ ਨੇ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿਨ ਨੂੰ ਭਾਰਤ ਦਾ ਹਿੱਸਾ ਦੱਸਣ ਵਾਲੇ ਨਕਸ਼ੇ ਜ਼ਬਤ ਕਰ ਲਏ ਹਨ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਹੀ ਵਿਊਅਰਸ ਤੋਂ ਮਾਫੀ ਚਾਹੁੰਦਾ ਕਿ ਕੱਲ ਦਾ ਪ੍ਰੋਗਰਾਮ ਮੈਂ ਸਿਹਤ ਨਾਸਾਜ਼ ਹੋਣ ਕਰਕੇ ਨਹੀਂ ਕਰ ਸਕਿਆ ਜੀ। ਔਰ ਬਹੁਤ ਸਾਰੇ ਵੀਰਾਂ ਭੈਣਾਂ ਨੇ ਲਿਖਤ ਵੀ ਲਿਖੀ, ਫੋਨ ਕਾਲਸ ਵੀ ਆਈਆਂ, ਬਹੁਤ ਸਾਰਿਆਂ ਨੇ ਫਿਕਰ ਦਾ ਇਜ਼ਹਾਰ ਕੀਤਾ ਜੀ। ਹਾਲਾਂ ਮੈਂ ਜਿਵੇਂ ਉਸ ਤੋਂ ਇੱਕ ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਅਸੀਂ ਈਵਨ ਗੁਰਦੁਆਰਾ ਰਿਚਮੰਡ ਹਿੱਲ ਦੇ ਅੰਤਮ ਅਰਦਾਸ ਦੇ ਇੱਕ ਪ੍ਰੋਗਰਾਮ 'ਚ ਵੀ ਸ਼ਾਮਲ ਨਹੀਂ ਸੀ ਹੋਏ, ਲੇਕਿਨ ਮੇਰੀ ਕੋਸ਼ਿਸ਼ ਸੀ ਕਿ ਪ੍ਰੋਗਰਾਮ ਮਿਸ ਨਾ ਕੀਤਾ ਜਾਏ। ਪਰਸੋਂ ਅਸੀਂ ਪ੍ਰੋਗਰਾਮ ਕੀਤਾ ਲੇਕਿਨ ਕੱਲ ਥੋੜਾ ਸੋਰ ਥਰੋਟ ਦਾ ਜ਼ੋਰ ਪਿਆ ਹੋਇਆ ਸੀ, ਸੋ ਇਸ ਲਈ ਅਸੀਂ ਜਿਹੜਾ ਪ੍ਰੋਗਰਾਮ ਨਹੀਂ ਕਰ ਸਕੇ। ਤੁਹਾਡੀਆਂ ਦੁਆਵਾਂ ਲਈ, ਤੁਹਾਡੀ ਫਿਕਰਮੰਦੀ ਅਸਲ 'ਚ ਸਾਡਾ ਐਡਰਨਲਿਨ ਹੈ। ਕਈ ਵਾਰ ਇਹ ਵੀ ਮਹਿਸੂਸ ਹੁੰਦਾ ਹੈ ਕਿ ਭਾਈ ਕੋਈ ਗੱਲ ਨਹੀਂ, ਇਹਨੂੰ ਹੌਲੀ ਹੌਲੀ ਕਰ ਲਿਆ ਕਰੀਏ, ਘਟਾ ਦਈਏ, ਪਰ ਜਦੋਂ ਇੱਕ ਦਿਨ ਦੀ ਵੀ ਗੈਰ ਹਾਜ਼ਰੀ ਹੁੰਦੀ ਹੈ ਤੇ ਜਿਵੇਂ ਤੁਸੀਂ ਸਭ ਮਹਿਸੂਸ ਕਰਦੇ ਹੋ, ਉਹ ਸਾਨੂੰ ਇਹ ਗੱਲ ਦਾ ਹੌਸਲਾ ਦਿੰਦੀ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਜ਼ਰੂਰ ਕੋਈ ਨਾ ਕੋਈ ਚੰਗਾ ਹੀ ਹੋਏਗਾ ਜਿਹੜਾ ਤੁਹਾਨੂੰ ਸਭ ਨੂੰ ਚੰਗਾ ਲੱਗਦਾ। ਔਰ ਅਸੀਂ ਤੁਹਾਡੀਆਂ ਦੁਆਵਾਂ ਲਈ, ਅਰਦਾਸਾਂ ਲਈ ਔਰ ਤੁਹਾਡੇ ਫਿਕਰ ਦੇ ਇਜ਼ਹਾਰ ਲਈ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਸਰ ਬਲਰਾਜ ਸਿੰਘ ਗਰੇਵਾਲ ਜੀ, ਦੇਖੋ ਜਦੋਂ ਤਾਂ ਜਿਹੜੀਆਂ ਆਰਗੇਨਾਈਜੇਸ਼ਨਸ ਰੈਕਗਨਾਈਜ਼ਡ ਨੇ, ਜਿਨ੍ਹਾਂ ਨਾਲ ਅਸੀਂ 25-30 ਸਾਲ ਤੋਂ ਕੰਮ ਕੀਤਾ ਇੰਡੀਵਿਜੂਅਲਸ ਨਾਲ, ਉਹਨਾਂ ਚੋਂ ਕੋਈ ਕਾਲ ਕਰਕੇ ਕਹਿੰਦਾ ਹੈ ਕਿ ਜੀ ਅਸੀਂ ਸਪਾਂਸਰ ਕਰਨਾ ਚਾਹੁੰਦੇ ਹਾਂ, ਚੰਗਾ ਲੱਗਦਾ ਹੈ। ਪਰ ਜਦੋਂ ਕੋਈ ਬਿਲਕੁਲ ਜਿਨ੍ਹਾਂ ਨਾਲ ਤੁਹਾਡਾ ਕੋਈ ਬਹੁਤ ਰੈਗੂਲਰ ਵਾਸਤਾ ਨਹੀਂ ਹੈ ਜਾਂ ਕਾਮਨ ਅਨਨੋਨ ਗੁਰਸਿੱਖ ਵੀਰ ਭੈਣ ਕਮਿਊਨੀਕੇਟ ਕਰਦੇ ਨੇ, ਤੇ ਇਹ ਹੋਰ ਵੀ ਹੌਸਲੇ ਵਾਲੀ ਗੱਲ ਹੁੰਦੀ ਹੈ, ਕਿਉਂਕਿ ਆਲਮੋਸਟ 20 ਸਾਲ ਦੀ ਜਨਰੇਸ਼ਨ ਹੁੰਦੀ ਹੈ, 20 ਤੋਂ 25 ਸਾਲ ਅਮਰੀਕਾ 'ਚ ਇਹ ਮੰਨਿਆ ਜਾਂਦਾ ਹੈ। ਸੋ ਬਹੁਤ ਸਾਰੇ ਜਿਹੜੇ ਯੰਗਸਟਰਸ ਪਿਛਲੇ ਪੀਰੀਅਡ ਦੇ ਵਿੱਚ ਆਏ, ਜਿਹੜੇ ਤਾਂ ਪੁਰਾਣੇ ਜੁੜੇ ਹੋਏ ਨੇ, ਉਹਨਾਂ 'ਚੋਂ ਤਾਂ ਕੁਝ ਭੁੱਲ ਭੁਲਾ ਵੀ ਗਏ ਕਿਉਂਕਿ ਉਹਨਾਂ ਨੂੰ ਮਾਇਆ ਰਾਣੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਿਆ, ਪਰ ਕੁਝ ਜਿਹਨਾਂ ਨੂੰ ਯਾਦ ਹੈ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਰੈਕਗਨਾਈਜ਼ ਵੀ ਕਰਦੇ ਹਾਂ ਔਰ ਉਹਨਾਂ ਨੂੰ ਅਸੀਂ ਆਪਣੇ ਸਤੂਨ ਸਮਝਦੇ ਹਾਂ, ਪਿਲਰ ਸਮਝਦੇ ਹਾਂ। ਪਰ ਇਹ ਜਦੋਂ ਅਨਨੋਨ ਜਿਹੜਾ ਸੋਰਸ ਤੋਂ ਕੋਈ ਜਿਹੜੀ ਹੈ ਰੀਚ ਆਊਟ ਹੁੰਦਾ ਹੈ, ਸਾਨੂੰ ਹੋਰ ਵੀ ਚੰਗਾ ਲੱਗਦਾ। ਔਰ ਜਿਵੇਂ ਬਲਰਾਜ ਸਿੰਘ ਗਰੇਵਾਲ ਜੀ ਨੇ ਫਿਕਰ ਦਾ ਇਜ਼ਹਾਰ ਕੀਤਾ ਹੈ ਔਰ ਕਿ ਭਾਈ ਅੱਜ ਇਹ ਹਾਲਤ ਕਿਉਂ ਹੋਏ ਕਿ ਜਦੋਂ ਇੰਨੇ ਵੱਡੇ ਚੈਲੰਜ ਨੇ। ਔਰ ਕੱਲ੍ਹ ਹੀ ਮੈਂ ਇੱਕ ਗੁਫ਼ਤਗੂ ਸਾਧ ਅਜਮੇਰ ਸਿੰਘ ਜਿਹੜੇ ਸਿੱਖ ਇੰਟੈਲੈਕਚੁਅਲ ਨੇ, ਔਰ ਅੱਜ ਕੱਲ੍ਹ ਤੁਸੀਂ ਜੇ ਮੀਡੀਆ 'ਤੇ ਦੇਖੋ ਤਾਂ ਬਹੁਤ ਸਾਰੇ ਟਕੇ ਦੇ ਜਿਹੜੇ ਚੈਨਲ ਵਾਲੇ ਲੋਕ ਬਣਾ ਕੇ ਬੈਠੇ ਨੇ, ਉਹ ਕੋਈ ਨਾ ਕੋਈ ਇਧਰੋਂ ਉਧਰੋਂ ਖਬਰਾਂ ਕੱਢ ਕੇ, ਜਾਂ ਜਿਹੜੇ ਲੋਕ ਕੋਈ ਸੰਘਰਸ਼ 'ਚ ਰਹੇ, ਦਿਲ ਹਾਰ ਗਏ, ਕਮਜ਼ੋਰ ਹੋ ਗਏ, ਜਾਂ ਇਉਂ ਕਹੀਏ ਕਿ ਗੁਰੂ ਦੀ ਕਿਰਪਾ ਤੋਂ ਵਿਰਵੇ ਹੋ ਗਏ, ਉਹ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਕਰਦੇ ਨੇ। ਔਰ ਉਹਨਾਂ ਨੂੰ ਜਿਹੜੇ ਇੰਡੀਅਨ ਸਟੇਟ ਦੇ ਚਮਚੇ ਕਿਸਮ ਦੇ ਲੋਕ ਨੇ ਜਾਂ ਆਪਣੀ TRP ਵਧਾਉਣ ਤੇ ਲੱਗੇ ਹੋਏ ਨੇ, ਉਹ ਉਹਨਾਂ ਨੂੰ ਬਿਠਾ ਕੇ ਫਿਰ ਸੰਘਰਸ਼ ਦੇ ਜਿਹੜੇ ਕ੍ਰੈਡੀਬਲ ਲੀਡਰਸ ਨੇ ਉਹਨਾਂ ਦੀ ਵੀ ਜਿਹੜੀ ਹੈ ਉਹ ਬੇਇੱਜ਼ਤੀ ਕਰਵਾਉਂਦੇ ਨੇ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਵਾਉਂਦੇ ਨੇ, ਤੇ ਮੂਵਮੈਂਟ ਖਾਲਿਸਤਾਨ ਦੇ ਹਵਾਲੇ ਨਾਲ ਵੀ ਨੈਗੇਟਿਵਿਟੀ ਕਰਦੇ ਨੇ। ਔਰ ਇੱਕ ਗੱਲ ਜਿਹੜੀ ਅਜਮੇਰ ਸਿੰਘ ਹੋਰਾਂ ਨੇ ਕਹੀ, ਉਹਨਾਂ ਨੇ ਕਿਹਾ ਜੀ ਕਿ ਵੀ ਇਹ ਠੀਕ ਹੈ ਕਿ ਜਿੱਥੇ ਸਟੇਟ ਦੇ ਕੋਲ ਇੰਨੇ ਰਿਸੋਰਸ ਨੇ, ਉਹ ਜਿੱਥੋਂ ਮਰਜ਼ੀ ਜਿਹਨੂੰ ਮਰਜ਼ੀ ਖਰੀਦ ਲੈਣ, ਨਹੀਂ ਵੀ ਖਰੀਦਣਾ ਐਸੇ ਹਾਲਾਤ ਪੈਦਾ ਕਰ ਦੇਣ ਕਿ ਲੋਕ ਉਸ ਕਿਸਮ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਪਰ ਅੱਜ ਜੇ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈ ਤੇ ਉਹ ਇਲੈਕਟਰਲ ਮੀਡੀਆ, ਔਰ ਉਹਦੇ 'ਚ ਵੀ ਖਾਸ ਤੌਰ ਤੇ ਜਦੋਂ ਅਸੀਂ TV ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਤੇ ਜਦੋਂ ਸਰ ਅਜਮੇਰ ਸਿੰਘ ਇਹ ਕਹਿ ਰਹੇ ਸੀ, ਮੈਨੂੰ ਲੱਗਿਆ ਕਿ ਭਾਈ ਅਸੀਂ ਪਿਛਲੇ ਲਗਭਗ 9 ਸਾਲ ਤੋਂ 12 ਦਸੰਬਰ ਜਿਹੜਾ 2012 ਤੋਂ ਲੈ ਕੇ ਜਿਹੜਾ ਅਸੀਂ ਇਸ ਦੀ ਸ਼ੁਰੂਆਤ ਕੀਤੀ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਬੇਸ਼ੱਕ ਸਾਡੇ ਕੋਲ ਸੀਮਤ ਸਾਧਨ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਹਰ ਉਸ ਹਕੂਮਤੀ ਸਟੈਪ ਨੂੰ ਜਿਹੜਾ ਸਿੱਖ ਹਿੱਤਾਂ ਦੇ ਖਿਲਾਫ ਭੁਗਤਦਾ ਹੈ ਔਰ ਖਾਲਿਸਤਾਨ ਦੀ ਤਹਿਰੀਕ, ਖਾਲਿਸਤਾਨ ਦੇ ਯੋਧਿਆਂ ਨੂੰ ਰੈਕਗਨਾਈਜ਼ ਕਰਨਾ, ਔਰ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਿਵੇਂ ਉਹ ਰਿਲੇ ਰੇਸ ਦੇ ਵਿੱਚ ਤੁਸੀਂ ਬੈਟਨ ਜਿਹੜਾ ਉਹ ਹੈਂਡਲ ਕਰਦੇ ਹੋ, ਸਾਡਾ ਉਹਨਾਂ ਕੀ ਰੋਲ ਰਹਿ ਗਿਆ। ਮੇਬੀ ਅਸੀਂ ਅੱਜ ਉਸ ਉਮਰ ਦੇ ਹਿੱਸੇ 'ਚ ਤਾਂ ਨਹੀਂ ਹੈ ਕਿ ਜਿੱਥੇ ਅਸੀਂ ਕੋਈ ਬਹੁਤ ਐਕਟਿਵ ਰੋਲ ਅਦਾ ਕਰ ਰਹੇ, ਪਰ ਅਸੀਂ ਘੱਟੋ ਘੱਟ ਜਿਹੜਾ ਵਿਰਸਾ ਹੈ, ਜਿਹੜੀ ਲੈਗੇਸੀ ਹੈ ਪਿਛਲੀ ਜਨਰੇਸ਼ਨ ਦੀ, ਉਸ ਨੂੰ ਅਸੀਂ ਅੱਗੇ ਜ਼ਰੂਰ ਤੋਰ ਰਹੇ ਹਾਂ। ਔਰ ਜਿਹੜੇ ਸਾਡੇ ਵੀਰਾਂ ਨੂੰ, ਵੀਰ ਬਲਰਾਜ ਸਿੰਘ ਗਰੇਵਾਲ ਵਰਗਿਆਂ ਨੂੰ ਇਹਦੀ ਅਹਿਮੀਅਤ ਦਾ ਅਹਿਸਾਸ ਹੈ, ਉਹ ਇਹ ਸਮਝਦੇ ਨੇ ਕਿ ਭਾਈ ਨਹੀਂ, ਇਹ ਜਿਹੜੀ ਹੈ TV 84 ਜਿਹੜਾ ਉਹ ਬੁਲੰਦੀਆਂ ਵੱਲ ਜਾਣਾ ਚਾਹੀਦਾ ਹੈ, ਔਰ ਅਸੀਂ
ਹਰ ਉਸ ਵੀਰ ਭੈਣ ਤੋਂ। ਔਰ ਅਮਰਵੀਰ ਸਿੰਘ ਇਸ ਨੂੰ ਕੋਆਰਡੀਨੇਟ ਕਰਦੇ ਨੇ ਪ੍ਰੋਗਰਾਮ ਨੂੰ, ਜੀ ਸਪਾਂਸਰਸ਼ਿਪ ਵਾਲਿਆਂ ਨੂੰ। ਨੰਬਰ ਤੁਸੀਂ ਰੋਜ਼ਾਨਾ ਦੱਸਦੇ ਹੋ, ਸੋ ਮੈਂ ਸਮਝਦਾ ਵੀ ਜੇ ਰੋਜ਼ਾਨਾ ਸਾਨੂੰ ਜਿੰਨੀ ਦੇਰ 22-23 ਪ੍ਰੋਗਰਾਮ ਮਹੀਨੇ ਦੇ ਹੁੰਦੇ ਨੇ, ਵੀਕਐਂਡ ਤੇ ਅਸੀਂ ਨਹੀਂ ਕਰਦੇ, ਜੇ ਸਾਨੂੰ ਉਹਦੀ ਸਪਾਂਸਰਸ਼ਿਪ ਮਿਲਦੀ ਰਹਿੰਦੀ ਹੈ, ਫਿਰ ਸਾਨੂੰ ਕਿਸੇ ਦੀ ਮੁਤਾਜੀ ਦੀ ਲੋੜ ਨਹੀਂ ਹੈ। ਅਸੀਂ ਆਪਣੀ ਇੰਡੀਪੈਂਡੈਂਟ ਪਾਲਿਸੀ ਨੂੰ ਵੀ ਜਾਰੀ ਰੱਖਾਂਗੇ। ਜਿਸ ਅੰਦਾਜ਼ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਫਿਰ ਕੰਪਰੋਮਾਈਜ਼ ਨਹੀਂ ਹੁੰਦਾ। ਤੁਸੀਂ ਧਨਾੜ ਜਾਂ ਦੂਜੇ ਤੀਜਿਆਂ ਦੇ ਨਾਲ ਜਿਹੜਾ ਕਰ ਸਕਦੇ ਹੋ, ਪਰ ਫਿਰ ਤੁਸੀਂ ਉਹਨਾਂ ਦੇ ਆਪਣੀ ਪਾਲਿਸੀ ਨਾਲ ਵੀ ਕੰਪਰੋਮਾਈਜ਼ ਕਰੋਗੇ, ਔਰ ਫਿਰ ਉਹੀ ਗੱਲਾਂ ਜਿਹੜੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਉਹੀ ਕਹੋਗੇ। ਔਰ ਇਕੱਲਾ ਇਹ ਨਹੀਂ ਹੈ ਵੀ ਅਸੀਂ ਸਿਰਫ ਸੱਚੋ ਸੱਚ ਪ੍ਰੋਗਰਾਮ ਦੇ ਸਿਰ ਦੇ ਉੱਤੇ ਹੀ ਖੜੇ ਹਾਂ। ਇਸ ਵੇਲੇ ਜੇ ਅਸੀਂ ਇਹਨਾਂ 9 ਸਾਲਾਂ 'ਚ ਕਹੀਏ ਅਸੀਂ ਪ੍ਰੋਗਰੈਸ ਕੀਤੀ ਹੈ। ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਰੋਜ਼ਾਨਾ ਸਵੇਰੇ ਆਸਾ ਦੀ ਵਾਰ, ਸ਼ਾਮ ਦਾ ਕੀਰਤਨ ਕਥਾ, ਉਸ ਦਾ ਪ੍ਰੋਗਰਾਮ ਹੁੰਦਾ ਹੈ। ਔਰ ਸੁਖਵਿੰਦਰ ਸਿੰਘ ਹੋਰਾਂ ਦੀ ਅਗਵਾਈ ਥੱਲੇ ਇੱਕ ਪੂਰੀ ਟੀਮ ਹੈ, 6-7 ਸਾਡੇ TV 84 ਦੇ ਜਿਹੜੇ ਨੇ ਐਕਟਿਵਿਸਟ ਹੀ ਨੇ, ਜਿਹੜੇ ਕਿ ਔਨ ਦਾ ਗਰਾਊਂਡ ਕੰਮ ਕਰਦੇ ਨੇ, ਕੈਮਰਾਮੈਨ, ਸਕ੍ਰਿਪਟ ਰਾਈਟਰ ਔਰ ਬਾਕੀ ਹੈਂਡਲ ਕਰਨ ਵਾਲੇ। ਉਹਨਾਂ ਦੇ ਇੰਟਰਵਿਊ ਵੀ ਤੁਸੀਂ ਦੇਖਦੇ ਹੋ ਲਗਾਤਾਰਤਾ ਨਾਲ, ਨਵਾਂ ਇੰਟਰਵਿਊ ਜਿਹੜਾ ਹਰ ਇੱਕ ਦੇ ਨਾਲ ਇਨ ਹਾਊਸ ਇੰਟਰਵਿਊ ਹੁੰਦੇ ਨੇ, ਕਿਉਂਕਿ ਅੱਗੇ ਅਸੀਂ ਟੈਲੀਫੋਨਿਕ ਗੁਫ਼ਤਗੂ ਰਾਹੀਂ ਕਰਦੇ ਸੀ। ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਵੀਰ ਜਸਵਿੰਦਰ ਸਿੰਘ, ਜਿਨ੍ਹਾਂ ਦਾ ਆਲਮੋਸਟ 18-20 ਸਾਲ ਦਾ ਤਜਰਬਾ ਹੈ ਇਸ ਮੀਡੀਆ ਦੇ ਫੀਲਡ 'ਚ, ਅੱਡ-ਅੱਡ ਚੈਨਲਸ ਨਾਲ ਉਹਨਾਂ ਨੇ ਕੰਮ ਕੀਤਾ, ਉਹ ਵੀ ਬੜੇ ਡੇਅਰਿੰਗ ਨੇ ਹਰ ਪੱਖ ਤੋਂ। ਔਰ ਅਸੀਂ ਦੇਖਿਆ ਕਿ ਗਾਜ਼ੀਆਬਾਦ ਜਦੋਂ ਆਕਸੀਜਨ ਲੰਗਰ ਗੁਰਦੁਆਰੇ ਦੇ ਵਿੱਚ ਲਾਇਆ ਗਿਆ, ਸੋ ਉਹ ਪਹਿਲਾ ਇੰਟਰਵਿਊ ਸੀ ਜਿਹਨੂੰ ਫਿਰ ਬਹੁਤ ਸਾਰੇ ਚੈਨਲਸ ਨੇ ਔਰ ਦੂਸਰੇ ਮੀਡੀਆ ਆਊਟਲੈਟਸ ਨੇ ਜਿਹੜਾ ਉਹ TV 84 ਨੂੰ ਡਿਊ ਕ੍ਰੈਡਿਟ ਦੇ ਕੇ ਜਿਹੜਾ ਉਹ ਉਹਨਾਂ ਨੇ ਕੀਤਾ ਰਿਲੇ। ਉਹਨਾਂ ਨੇ ਪਿਛਲੇ ਦਿਨਾਂ 'ਚ ਗੁਰਨਾਮ ਸਿੰਘ ਚੜੂਨੀ, ਕਿਉਂਕਿ ਕਿਸਾਨ ਲਹਿਰ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਕਿ ਡਿਵੈਲਪਮੈਂਟਸ ਹੋ ਰਹੀਆਂ, ਉਹਨਾਂ ਦੀ ਕਿਸਾਨ ਸੰਸਦ ਤੋਂ ਬਾਅਦ ਮੀਡੀਆ 'ਚ ਥੋੜ੍ਹਾ ਬਹੁਤ ਐਕਸਪੋਜ਼ਰ ਹੋਇਆ, ਪਰ ਇਸ ਵੇਲੇ ਸਾਡੇ ਕੋਲ ਉਹ ਨੈਟਵਰਕ ਨੇ ਜਿਨ੍ਹਾਂ ਰਾਹੀਂ ਅਸੀਂ ਹੋਰ ਵੀ ਅੱਗੇ ਵਧ ਰਹੇ ਹਾਂ। ਔਰ ਇਹ ਤਾਂ ਹੀ ਪੋਸੀਬਲ ਹੋਇਆ ਹੈ ਜਾਂ ਹੋ ਸਕੇਗਾ ਆਉਣ ਵਾਲੇ ਪੀਰੀਅਡ, ਜਿਹਨੂੰ ਅਸੀਂ ਹੋਰ ਐਕਸਪੈਂਡ ਕਰਨਾ ਚਾਹੁੰਦੇ ਹਾਂ, ਜੇ ਤੁਹਾਡੀ ਸਾਨੂੰ ਫਾਈਨੈਂਸ਼ੀਅਲ ਸਪੋਰਟ ਹੋਏਗੀ। ਸੋ ਵੀਰ ਬਲਰਾਜ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਅਲਟੀਮੇਟਲੀ ਖਿੱਤੇ ਦੀ ਜੇ ਕਰੀਏ ਤੇ ਖਿੱਤੇ ਦੇ ਵਿੱਚ ਚਾਈਨਾ ਅਮਰੀਕਾ, ਚਾਈਨਾ ਇੰਡੀਆ ਔਰ ਅਫਗਾਨਿਸਤਾਨ ਇਸ਼ੂ। ਅਫਗਾਨਿਸਤਾਨ 'ਚ ਚਾਈਨਾ ਦਾ ਕੀ ਐਟ ਸਟੇਕ ਹੈ, ਰਸ਼ੀਆ ਦਾ ਕੀ ਐਟ ਸਟੇਕ ਹੈ। ਅਮਰੀਕਾ ਤਾਂ ਜਿਹੜਾ ਉਸ ਦਾ ਉੱਥੋਂ ਨਿਕਾਸ ਐਕਸੋਡਸ ਫੌਜ ਦਾ ਆਲਮੋਸਟ 95% ਹੋ ਗਿਆ ਹੈ। ਤਾਲਿਬਾਨ ਕਿੱਧਰ ਵੱਧ ਰਹੇ ਨੇ ਔਰ ਉਹਨਾਂ ਦਾ ਇੱਕ ਪ੍ਰੋਵਿੰਸ ਦੀ ਕੈਪੀਟਲ ਨੂੰ ਲੈ ਕੇ ਪਿਛਲੇ 24 ਘੰਟੇ ਤੋਂ ਕਾਫੀ ਜਿਹੜਾ ਉਹ ਆਪਸ ਦੇ ਵਿੱਚ ਅਫਗਾਨ ਫੌਜ ਔਰ ਤਾਲਿਬਾਨ ਦੇ ਵਿੱਚ ਜੰਗ ਮਚਿਆ ਹੋਇਆ ਹੈ। ਔਰ ਬਹੁਤ ਸਾਰੇ ਦੇਖ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਗੱਲ ਕਿੱਧਰ ਨੂੰ ਜਾਏਗੀ। ਇਹ 2-3 ਮਹੀਨੇ ਬੜੇ ਕਰੂਸ਼ਲ ਨੇ। 9/11 ਤੋਂ ਪਹਿਲਾਂ ਅਮਰੀਕਾ ਨੇ ਨਿਕਲ ਆਉਣਾ ਹੈ, ਔਰ ਫਿਰ ਕਿਉਂਕਿ ਜਦੋਂ ਵਿੰਟਰ ਹੁੰਦੀ ਹੈ ਅਫਗਾਨਿਸਤਾਨ ਦੇ ਵਿੱਚ, ਬਹੁਤ ਵਰਸਟ ਵਿੰਟਰ ਹੁੰਦੀ ਹੈ, ਸੋ ਫਿਰ ਜਿਹੜੀਆਂ ਵੀ ਡਿਵੈਲਪਮੈਂਟ ਜ਼ਿਆਦਾ ਹੋਣਗੀਆਂ, ਅਗਸਤ ਤੱਕ ਵੀ ਸ਼ਾਇਦ ਤਾਲਿਬਾਨ ਅਜੇ ਉਨਾ ਐਗਰੈਸਿਵ ਮੋਡ ਨਾ ਰੱਖਣ। ਸਪਟੈਂਬਰ ਨਿਕਲਣ ਤੋਂ ਬਾਅਦ ਅਮਰੀਕਾ ਦੇ ਸਤੰਬਰ ਅਕਤੂਬਰ 2 ਮਹੀਨੇ ਬੜੇ ਅਹਿਮ ਹੋਣਗੇ, ਨਵੰਬਰ ਤੱਕ ਵੀ ਅੱਧ ਤੱਕ, ਫਿਰ ਇੱਕ ਲੱਲ ਹੋਏਗਾ ਵਿੰਟਰ ਦੇ ਵਿੱਚ ਚੱਲਦੇ। ਸੋ ਇਹ ਵੀ ਪ੍ਰੈਡਿਕਸ਼ਨਸ ਨੇ। ਈਵਨ ਇੰਡੀਅਨ ਮੀਡੀਆ ਵੀ ਜਿਹੜਾ ਹੁਣ ਤੱਕ ਅਮਰੀਕਾ ਦੇ ਉੱਤੇ ਡਿਪੈਂਡੈਂਟ ਔਰ ਭਾਰਤੀ ਹਕੂਮਤ ਦੀ ਔਰ ਅਫਗਾਨ ਫੌਜ 3 ਲੱਖ ਫੌਜ ਫੁੱਲੀ ਟ੍ਰੇਨਡ, ਔਰ ਹਾਲਾ ਇਹ ਨਹੀਂ ਹੈ ਵੀ ਹੁਣ ਉਹਨਾਂ ਦੀ ਟ੍ਰੇਨਿੰਗ ਮੁੱਕ ਗਈ ਹੈ, ਸਗੋਂ ਇਹ ਵੀ ਖਬਰਾਂ ਨੇ ਕਿਉਂਕਿ ਟਰਕੀ ਜਿਹੜਾ ਨੈਟੋ ਦਾ ਫਾਰਮਲ ਮੈਂਬਰ ਹੈ ਔਰ ਇਸ ਵੇਲੇ ਅਫਗਾਨ ਫੋਰਸਿਸ ਦੀ ਬਹੁਤ ਸਾਰੀ ਟ੍ਰੇਨਿੰਗ ਦੇ ਕੈਂਪ ਟਰਕੀ ਦੇ ਵਿੱਚ ਚੱਲ ਰਹੇ ਨੇ ਕਿ ਜਦੋਂ ਇਹਨਾਂ ਨੇ ਨਿਕਲ ਜਾਣਾ ਹੈ ਤੇ ਉਹ ਟ੍ਰੇਨਡ ਉਹਨਾਂ ਦੇ ਕੋਲ ਫੌਜ ਹੋਏ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਪੂਨੇ ਦੇ ਵਿੱਚ ਉਹਨਾਂ ਦੇ ਟ੍ਰੇਨਿੰਗ ਹੋ ਰਹੀ ਹੈ, ਉਹਨਾਂ ਦੇ ਕੈਡੇਟਸ ਔਰ ਦੂਸਰੇ ਸਪੈਸ਼ਲ ਟ੍ਰੇਨਿੰਗ ਵੀ ਹੈ। ਔਰ ਜੇ ਅਫਗਾਨ ਫੌਜ ਦਾ ਮੁਖੀ ਜਿਹੜਾ ਐਂਟੋਨੀ ਬਲਿੰਕਨ ਦੀ ਵਿਜ਼ਿਟ ਵੇਲੇ ਦਿੱਲੀ ਆਉਂਦਾ, ਕਿਉਂਕਿ ਉਹ ਤਾਂ ਅਮਰੀਕਾ ਨੇ ਵਰਜ ਦਿੱਤਾ ਹੈ, ਤੇ ਉਹਨੇ ਉਸ ਨੂੰ ਈਵਨ ਉਹਨਾਂ ਆਪਣੇ ਕੈਡੇਟਸ ਨੂੰ ਪੂਨੇ ਐਡਰੈਸ ਵੀ ਕਰਨਾ ਸੀ। 20 ਤੋਂ ਜ਼ਿਆਦਾ ਉਸ ਦੀਆਂ ਜਿਹੜੀਆਂ ਨੇ ਰੁਝੇਵੇਂ ਔਰ ਉਹਦੇ ਇੰਟਰਵਿਊ ਉਹਨਾਂ ਨੇ ਰੱਖੇ ਹੋਏ ਸੀ। ਸੋ ਇਹ ਸਾਰੀਆਂ ਡਿਵੈਲਪਮੈਂਟ ਚੱਲ ਰਹੀਆਂ। ਔਰ ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਐਂਟੋਨੀ ਬਲਿੰਕਨ ਦੀ ਟ੍ਰਿਪ ਨੂੰ ਲੈ ਕੇ ਕਿ ਵੀ ਭਾਰਤ ਦੇ ਆਸਪੈਕਟ ਤੋਂ ਤਾਂ ਕੋਈ ਹੱਥ ਪੱਲੇ ਪਾਉਣ ਵਾਲੀ ਗੱਲ ਨਹੀਂ। ਅਫਗਾਨਿਸਤਾਨ ਬਾਰੇ ਵੀ ਅਮਰੀਕਾ ਨੇ ਭਾਰਤ ਨੂੰ ਹੈਂਡਸ ਆਫ ਲਾਈਨ ਹੀ ਦਿੱਤੀ ਹੈ, ਔਰ ਇਹੀ ਕਾਰਨ ਹੈ
ਕਿ ਈਵਨ ਪਾਕਿਸਤਾਨ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਔਰ ISI ਚੀਫ ਉਹ ਵਾਸ਼ਿੰਗਟਨ 'ਚ ਸਨ ਇਮੀਡੀਏਟਲੀ, ਜਿਹੜਾ ਉਹਨਾਂ ਦੇ ਨਾਲ ਮੁਲਾਕਾਤਾਂ ਵੀ ਇੱਥੇ ਹੁੰਦੀਆਂ ਨੇ, ਉਹਨਾਂ ਦਾ ਜ਼ਿਕਰ ਅਸੀਂ ਨੈਕਸਟ ਸੈਗਮੈਂਟ ਦੇ ਵਿੱਚ ਕਰਾਂਗੇ ਜੀ। ਲੇਕਿਨ ਇਸ ਸਾਰੇ ਦੇ ਚੱਲਦਿਆਂ ਜਿਹੜਾ ਐਂਟੋਨੀ ਬਲਿੰਕਨ ਦੀ ਵਿਜ਼ਿਟ ਵੇਲੇ ਦੋ ਗੱਲਾਂ ਜਿਨ੍ਹਾਂ ਦੇ ਉੱਤੇ ਅਸੀਂ ਫੋਕਸ ਕੀਤਾ ਸੀ ਔਰ ਅਸੀਂ ਇਹ ਕਿਹਾ ਸੀ ਕਿ ਵੀ ਬੇਸ਼ੱਕ ਭਾਰਤ ਦੇ ਹੱਥ ਪੱਲੇ ਕੁਝ ਨਹੀਂ ਉਹਨਾਂ ਨੇ ਪਾਇਆ ਹੈ ਔਰ ਉਹ ਵੀ ਜਿਹੜਾ ਵੈਕਸੀਨ ਰਿਲੇਟਡ ਔਰ ਅਸੀਂ ਮਦਦ, ਈਵਨ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕੁਆਡ ਹੈ ਇਹ ਕੋਈ ਫੌਜੀ ਅਲਾਇੰਸ ਨਹੀਂ ਹੈ, ਲੇਕਿਨ ਜਿਹਨੂੰ ਇਹ ਕਹਿੰਦੇ ਨੇ ਕਿ ਬਈ ਉਹਨਾਂ ਨੇ ਦੁੱਖ ਦੀ ਜਿਹੜੀ ਹੈ ਰਗ ਹੈ ਉਸ ਤੇ ਹੱਥ ਜ਼ਰੂਰ ਚੀਨ ਦੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚ ਦੋ ਪਾਰਟ ਸੀ ਕਿ ਇੱਕ ਪਾਸੇ ਉਹਨਾਂ ਨੇ ਜਿਹੜੀ ਤਿਬਤਨਸ ਦੀ ਦਲਾਈ ਲਾਮੇ ਦੇ, ਬੇਸ਼ੱਕ ਦਲਾਈ ਲਾਮਾ ਆਪਣੇ ਆਪ ਨੂੰ ਸਪਿਰਿਚੁਅਲ ਹੈਡ ਕਹਿੰਦਾ ਹੈ ਜੀ, ਮੇਰਾ ਕੁਝ ਵੀ ਸਿਆਸਤ ਨਾਲ ਨਹੀਂ ਲੱਗਾ ਦੇਗਾ, ਉਹ ਗਵਰਨਮੈਂਟ ਇਨ ਐਗਜ਼ਾਈਲ ਰੱਖੀ ਹੋਈ ਹੈ, ਲੇਕਿਨ ਸਭ ਕੁਝ ਦਲਾਈ ਲਾਮੇ ਦੇ ਥੱਲੇ। ਦਲਾਈ ਲਾਮਾ ਵੀ ਕੀ ਹੈ, ਜਾਂ CIA ਆਪਰੇਸ਼ਨ ਹੈ ਜਾਂ ਇੰਡੀਆ ਦਾ ਇੰਟੈਲੀਜੈਂਸ ਬਿਊਰੋ ਆਪਰੇਸ਼ਨ ਹੈ। ਸੋ ਇਸ ਪੀਰੀਅਡ 'ਚ ਐਂਟੋਨੀ ਬਲਿੰਕਨ ਦੀ ਵਿਜ਼ਿਟ ਵੇਲੇ ਜਿਹੜੀ ਸਿਵਲ ਸੁਸਾਇਟੀ ਨਾਲ ਇੱਕ ਮੀਟਿੰਗ ਜਿਹੜਾ ਦਿਨ ਦੇ ਉਹਦਾ ਆਗਾਜ਼ ਹੋਇਆ, ਉਹਦੇ 'ਚ ਉਹਨਾਂ ਨੇ ਜਿਹੜਾ ਗਵਰਨਮੈਂਟ ਇਨ ਐਗਜ਼ਾਈਲ ਦਾ ਖਾਸ ਤੌਰ ਦੇ ਉੱਤੇ ਡਾਇਰੈਕਟਰ ਆਫ ਦਾ ਬਿਊਰੋ ਆਫ ਦਲਾਈ ਲਾਮਾ ਦਿੱਲੀ ਦੇ ਵਿੱਚ ਨਗੋਡਪ ਡੋਂਗਚੁੰਗ, ਉਹਦੇ ਨਾਲ ਮੁਲਾਕਾਤ ਕੀਤੀ ਔਰ ਇਸੇ ਤਰ੍ਹਾਂ ਅਸੀਂ ਦੱਸਿਆ ਸੀ ਕਿ ਪਹਿਲੀ ਵਾਰ ਹੋਇਆ ਕਿ ਬਹਾਏ ਕਮਿਊਨਿਟੀ ਦਾ ਨੁਮਾਇੰਦਾ ਵੀ ਉਸ ਸਿਵਲ ਸੁਸਾਇਟੀ ਮੀਟਿੰਗ ਸ਼ਾਮਲ ਸੀ ਔਰ ਇੰਡੀਅਨ ਮੀਡੀਆ ਨੇ ਰਿਪੋਰਟ ਕੀਤਾ ਜੀ ਬਹਾਏ ਕਮਿਊਨਿਟੀ ਕਿਉਂਕਿ ਪਾਕਿਸਤਾਨ ਦੇ ਵਿੱਚ ਪਰਸੀਕਿਊਟ ਹੋ ਰਹੀ ਔਰ ਅਸੀਂ ਇਹ ਹਾਈਲਾਈਟ ਕੀਤਾ ਸੀ ਕਿ ਵੀ ਪਾਕਿਸਤਾਨ ਹਕੂਮਤ ਇਸ ਦਾ ਨੋਟਿਸ ਲੈ ਕਿ ਵੀ ਹੁਣ ਗਿਲਗਿਤ ਬਲਟਿਸਤਾਨ ਔਰ ਆਜ਼ਾਦ ਕਸ਼ਮੀਰ ਤੋਂ ਔਰ ਬਲੋਚੀਆਂ ਦੀ ਹਮਾਇਤ ਤੋਂ ਇਲਾਵਾ ਇੱਕ ਨਵਾਂ ਐਲੀਮੈਂਟ ਜਿਹੜਾ ਹੈ ਉਹ ਬਹਾਏ ਦੇ ਥੱਲੇ ਵੀ ਆਉਣ ਵਾਲੇ ਪੀਰੀਅਡ, ਕਿਉਂਕਿ ਬਹਾਏ ਇੱਥੇ ਇਹਨਾਂ ਦੇ ਬੜੇ ਜ਼ਬਰਦਸਤ ਆਰਗੇਨਾਈਜੇਸ਼ਨਲ ਸਟਰਕਚਰ ਹੈ ਔਰ ਆਪਣੇ ਉਹਨਾਂ ਦੀਆਂ ਇਬਾਦਤਗਾਹਾਂ ਨੇ ਔਰ ਇਹ ਇਸ ਨੂੰ ਕਿਸੇ ਨਾ ਕਿਸੇ ਲੈਵਲ ਤੇ ਇੰਡੀਆ ਆਪਣੇ ਹੱਕ ਦੇ ਵਿੱਚ ਇਸਤੇਮਾਲ ਕਰੇਗਾ ਆਉਣ ਵਾਲੇ ਪੀਰੀਅਡ। ਚਾਈਨਾ ਨੇ, ਕਿਉਂਕਿ ਸਾਨੂੰ ਸੀ ਕਿ ਵੀ ਚਾਈਨਾ ਇਸ ਦੇ ਉੱਤੇ ਸਟਰੋਂਗ ਰਿਐਕਸ਼ਨ ਦੇਗਾ, ਚਾਈਨਾ ਸਲੈਮਸ ਬਲਿੰਕਨ ਫॉर ਦਿੱਲੀ ਮੀਟ ਵਿਦ ਦਲਾਈ ਲਾਮਾਜ਼ ਰਿਪਰੈਜ਼ੈਂਟੇਟਿਵਸ, ਉਹਨਾਂ ਨੇ ਨਾਲ ਦੀ ਨਾਲ ਹੀ ਅਮਰੀਕਾ ਨੂੰ ਝੰਬ ਦਿੱਤਾ ਔਰ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਮਿਸਟਰ ਝਾਓ ਲੀਜੀਅਨ, ਜਿਨ੍ਹਾਂ ਦੀ ਮੈਂ ਅੱਗੇ ਵੀ ਕਿਹਾ ਸੀ ਵੀ ਅੱਜ ਕੱਲ੍ਹ ਕਾਫੀ ਐਗਰੈਸਿਵ ਪਹੁੰਚ ਹੈ, ਉਹਨਾਂ ਨੇ ਇਸ ਦੇ ਉੱਤੇ ਸਟਰੋਂਗ ਰਿਐਕਸ਼ਨ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਚਾਈਨਾ ਫਰਮਲੀ ਅਪੋਜ਼ਿਸ ਐਨੀ ਫਾਰਮ ਆਫ ਕੰਟਰੈਕਟ ਬਿਟਵੀਨ ਫੋਰਨ ਅਫੀਸ਼ੀਅਲਸ ਐਂਡ ਦਾ ਦਲਾਈ ਲਾਮਾ, ਕਿ ਕੋਈ ਵੀ ਕਿਸੇ ਮੁਲਕ ਦਾ ਨੁਮਾਇੰਦਾ ਔਰ ਦਲਾਈ ਲਾਮਾ ਉਹਦੇ ਵਿਚਕਾਰ ਕੋਈ ਵੀ ਜਿਹੜੀ ਮੀਟਿੰਗ ਹੈ ਉਸ ਨੂੰ ਚਾਈਨਾ ਫਰਮਲੀ ਅਪੋਜ਼ ਕਰਦਾ ਹੈ। ਐਨੀ ਫਾਰਮ ਆਫ ਕੰਟੈਕਟ ਬਿਟਵੀਨ US ਸਾਈਡ ਐਂਡ ਦਲਾਈ ਕਲਿਕ is a violation of US commitment to acknowledging Tibet being part of China or not supporting Tibetan independence and to not supporting attempts to separate China। ਹੁਣ ਇਹ ਜਿਹੜਾ ਚਾਈਨੀਜ਼ ਫੋਰਨ ਮਿਨਿਸਟਰੀ ਸਪੋਕਸਮੈਨ ਨੇ ਕਿਹਾ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਅਮਰੀਕਾ ਨੇ ਵਾਇਆ ਪਾਕਿਸਤਾਨ ਚਾਈਨਾ ਦੇ ਨਾਲ ਜਿਹੜੇ ਨੇ ਉਹ ਸਬੰਧ ਖੋਲੇ ਔਰ ਜ਼ਾਹਰ ਹੈ ਪ੍ਰੈਜ਼ੀਡੈਂਟ ਨਿਕਸਨ ਔਰ ਉਹਦਾ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ, ਉਹਦੇ ਵਿੱਚ ਦੋਨੋਂ ਹੀ ਜਿਹੜੀਆਂ ਗੱਲਾਂ ਇਹਨਾਂ ਨੇ ਐਗਰੀ ਕੀਤੀਆਂ ਜਿਹਨੂੰ ਹੁਣ ਇਹ ਵਾਇਲੇਟ ਕਰ ਰਹੇ ਨੇ, ਇੱਕ ਤਿੱਬਤ ਨਾਲ ਰਿਲੇਟਡ, ਇੱਕ ਤਾਈਵਾਨ ਨਾਲ ਰਿਲੇਟਡ, ਕਿਉਂਕਿ ਉਦੋਂ ਅਮਰੀਕਾ ਨੇ ਮੰਨਿਆ ਕਿ ਉਹ ਪੀਪਲਜ਼ ਰਿਪਬਲਿਕ ਆਫ ਚਾਈਨਾ ਸਿਰਫ ਮੇਨਲੈਂਡ ਚਾਈਨਾ ਨੂੰ ਮੰਨਦਾ ਹੈ, ਇਸ ਲਈ ਉਸ ਚਾਈਨਾ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀਟੋ ਵਿਲਡਿੰਗ ਮੈਂਬਰ ਦਾ ਸਟੇਟਸ ਵੀ ਦਿੱਤਾ ਗਿਆ ਔਰ ਇਹ ਉਹਨਾਂ ਨੇ ਮੰਨ ਲਿਆ ਕਿ ਉਹ ਕਦੇ ਵੀ ਤਾਈਵਾਨ ਨੂੰ ਰੈਕਗਨਾਈਜ਼ ਨਹੀਂ ਕਰਨਗੇ। ਦੂਸਰਾ ਪਾਸਾ ਸੀ ਕਿ ਅਮਰੀਕਾ ਨੇ ਮੰਨਿਆ ਕਿ ਤਿੱਬਤ ਜਿਹੜਾ ਹੈ ਉਹ ਪਾਰਟ ਆਫ ਚਾਈਨਾ ਹੈ ਔਰ ਕੋਈ ਕਦੇ ਵੀ ਉਹ ਤਿੱਬਤਨ ਇੰਡੀਪੈਂਡੈਂਸ ਜਾਂ ਦੂਸਰੇ ਨੂੰ ਸਪੋਰਟ ਨਹੀਂ ਕਰਨਗੇ। ਹੁਣ ਇਹ ਦੋਨਾਂ ਦੀ ਵਾਇਓਲੇਸ਼ਨ ਅਮਰੀਕਾ ਵੱਲੋਂ ਹੋ ਰਹੀ ਹੈ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਜਿਹੜਾ ਦਾ US ਸਾਈਡ ਸ਼ੁੱਡ ਆਨਰ ਇਟਸ ਕਮਿਟਮੈਂਟ, stop meddling in China's internal affairs under the pretext of Tibetan affairs and offer no support to Tibetan independence forces to engage in anti-China separatist activities. China will take all necessary measures to defend its own interest। बड़ी strong statement है कि सानू पता है अपनी हिफाजत किवें करनी है और ਇਹਦੇ ਕੋਈ ਸ਼ੱਕ ਨਹੀਂ ਹੈ ਅਜੇ ਜੇ ਦਲਾਈ ਲਾਮੇ ਨੂੰ ਕੋਈ ਮਿਲ ਲੇ ਉਹ ਤਾਂ ਉਹਨਾਂ ਦਾ ਇਸ ਦੇ ਉੱਤੇ ਨਿਕਲ ਜਾਂਦਾ ਹੈ ਕਿ ਜੀ ਰਿਲੀਜੀਅਸ ਪਾਰਟ ਹੈ,
ਲੇਕਿਨ ਇਹ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਨੁਮਾਇੰਦਿਆਂ ਨੂੰ ਮਿਲਣਾ ਤੇ ਜ਼ਾਹਰ ਹੈ ਕਿ ਇਹ ਪੋਲੀਟੀਕਲ ਰੈਕਗਨੀਸ਼ਨ ਹੈ ਤੇ ਇੰਡੀਪੈਂਡੈਂਸ ਦੀ, ਜਿਸ ਨੂੰ ਉਹਨਾਂ ਨੇ, ਔਰ ਈਵਨ ਜਦੋਂ ਮੋਦੀ ਨੇ ਉਹਦੇ ਦਲਾਈ ਲਾਮੇ ਦੇ 86ਵੇਂ ਜਨਮ ਦਿਨ ਦੀ ਵਧਾਈ ਦਿੱਤੀ ਸੀ, ਉਹਨੂੰ ਵੀ ਚਾਈਨਾ ਨੇ ਨਾਲ ਦੀ ਨਾਲ ਜਿਹੜਾ ਉਹ ਪੂਰੀ ਤਰ੍ਹਾਂ ਕ੍ਰਿਟਿਸਾਈਜ਼ ਕੀਤਾ ਸੀ। ਔਰ ਇਹ ਪਾਰਟ ਜਿਹੜਾ ਆਪਣੇ ਆਪ 'ਚ ਅਮਰੀਕਾ ਨੂੰ ਸਟਰੋਂਗ ਵਾਰਨਿੰਗ, ਔਰ ਇਹਦੇ ਨਾਲ ਹੀ ਰਿਲੇਟਡ ਅਮਰੀਕਾ ਦੇ ਅਸੀਂ ਹੋਰ ਵੀ 2-3 ਖਬਰਾਂ ਜਿਹੜੀਆਂ ਅਮਰੀਕਾ ਚਾਈਨਾ ਕਸ਼ੀਦਗੀ ਦੀਆਂ ਨੇ। US concern over China nukes build up after new Silos report, ਔਰ ਇਹ ਇੱਕ ਰਿਪੋਰਟ ਆਈ ਹੈ ਜਿਹਨੂੰ ਕਿ ਵਾਸ਼ਿੰਗਟਨ ਔਰ ਇਹਨਾਂ ਦੇ ਸੈਟ ਥਿੰਕ ਟੈਂਕਸ ਡਿਸਕਸ ਕਰ ਰਹੇ ਨੇ ਕਿ ਚਾਈਨਾ ਦੇ ਜਿਹੜਾ ਹਾਮੀ ਏਰੀਆ ਈਸਟਰਨ ਪਾਰਟ ਦੇ ਵਿੱਚ ਸਿੰਗਕਿਆਂਗ ਰੀਜਨ ਦੇ ਵਿੱਚ ਉਹ ਬੜੇ ਸਿਲੋ ਬਣਾ ਰਿਹਾ। ਸਿਲੋ ਇੱਕ ਵੱਡੇ ਸਟੋਰਸ ਨੂੰ ਕਹਿੰਦੇ ਨੇ, ਕਿਉਂਕਿ ਮੈਂ ਵੀ ਇਹ ਵਰਡ ਪਹਿਲੀ ਵਾਰ ਸੁਣਿਆ ਜਦੋਂ ਕਿ ਇਹ ਆਇਆ ਕਿ ਜੀ ਮੋਗੇ ਔਰ ਦੂਸਰੀ ਥਾਵਾਂ ਤੇ ਬੜੇ ਜਿਹੜੇ ਨੇ ਉਹ ਇਕੱਠੇ ਕਰਨ ਦੇ ਅਨਾਜ ਨੂੰ ਸਿਲੋ ਬਣਾ ਰਹੇ ਨੇ ਅੰਬਾਨੀ ਅਡਾਨੀ। ਹੁਣ ਇਹ ਨਿਊਕਲੀਅਰ ਮਿਸਲ ਦਾ ਪੈਂਟਾਗਨ and Republican congressman on Tuesday aired fresh concerns about China's build-up of its nuclear forces after a new report saying Beijing was building 110 more missile silos. ਹੁਣ ਇਕੱਲੀਆਂ ਮਿਜ਼ਾਈਲਾਂ ਨਹੀਂ ਬਣਾ ਰਹੇ, ਜੇ ਸਿਲੋ ਬਣਾ ਰਹੇ ਨੇ ਉਹਦੇ ਤਾਂ ਫਿਰ ਇਨ ਥਾਊਜ਼ੈਂਡਸ ਦੀ ਮਿਸਾਈਲਾਂ ਰੱਖਣ ਦੀ ਗੱਲ ਹੈ। ਔਰ ਇਹ ਅਮਰੀਕਨ ਫੈਡਰੇਸ਼ਨ ਆਫ ਸਾਇੰਟਿਸਟ ਦੀ ਰਿਪੋਰਟ ਆਈ ਹੈ ਪਿਛਲੇ ਦਿਨਾਂ 'ਚ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸੈਟੇਲਾਈਟ ਇਮੇजेस ਸ਼ੋਡ ਚਾਈਨਾ ਵਾਸ ਬਿਲਡਿੰਗ ਨਿਊ ਫੀਲਡ ਆਫ ਸਿਲੋਜ਼ ਨੀਅਰ ਹਾਮੀ ਇਨ ਈਸਟਰਨ ਪਾਰਟ ਆਫ ਇਟਸ ਸਿੰਗਕਿਆਂਗ ਰੀਜਨ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਰਿਪੋਰਟ ਕੇਮ ਵੀਕਸ ਆਫਟਰ ਅਨਦਰ ਔਨ ਦਾ ਕੰਸਟਰਕਸ਼ਨ ਆਫ about 120 missile silos in Yumen, a desert area about 380 kilometer to the southeast. ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਆਈ ਸੀ ਕਿ ਉਹਦੇ 'ਚ ਉਹਨਾਂ ਨੇ ਯੂਮਨ ਦੇ ਵਿੱਚ ਵੀ 120 ਮਿਸਲ ਜਿਹੜੀਆਂ ਨੇ ਸਟੋਰ ਕਰਨ ਵਾਲੇ ਸਿਲੋ ਬਣਾਏ ਨੇ। ਔਰ ਇਹ ਨਿਊਯਾਰਕ ਟਾਈਮਸ ਨੇ ਰਿਪੋਰਟ ਕੀਤਾ ਇਹਨੂੰ ਫੁੱਲੀ ਕਿ this is the second time in 2 months the public has discovered that we have been saying all along about the growing threat the world faces and the veil of secrecy that surrounds it. ਜ਼ਾਹਰ ਹੈ ਚਾਈਨਾ ਹੋਏ ਰਸ਼ੀਆ ਹੋਏ veil of secrecy ਹੈ। ਔਰ ਇਸ ਤੋਂ ਪਹਿਲਾਂ ਵੀ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ already a 2020 Pentagon report estimated China's nuclear warhead stockpile in low 200s, ਕਿ 200 ਤੋਂ ਘੱਟ ਹੈ ਜਿਹੜੀ ਪੈਂਟਾਗਨ ਦੀ ਰਿਪੋਰਟ ਸੀ। and it was projected to at least double in size as Beijing expands, ਕਿ ਐਕਸਪੈਂਡ ਕਰੇਗਾ ਡਬਲ ਹੋ ਜਾਏਗਾ। ਹਾਲਾਂਕਿ ਹੁਣ ਗੱਲ ਤਾਂ ਇਹ ਹੈ ਕਿ ਵੀ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ। ਹੁਣ ਜਦੋਂ ਇਹ ਨਿਊਕਲੀਅਰ ਵੈਪਨਸ ਦੀ ਗੱਲ ਆਉਂਦੀ ਹੈ ਇਹ ਤਾਂ ਗਿਣਤੀਆਂ ਮਿਣਤੀਆਂ ਨੇ ਕਿ ਉਹਦੇ ਕੋਲ ਕਿੰਨੀਆਂ ਮਿਜ਼ਾਈਲਾਂ ਨੇ, ਉਹਨਾਂ ਕੋਲ ਕਿੰਨੀਆਂ ਨੇ। ਹੁਣ ਇਸੇ ਹੀ ਰਿਪੋਰਟ 'ਚ ਪੈਂਟਾਗਨ ਖੁਦ ਕਹਿ ਰਿਹਾ ਹੈ ਕਿ ਅਮਰੀਕਾ ਦੇ ਕੋਲ 3800 ਵਾਰਹੈਡਸ ਨੇ, ਔਰ ਇਹ ਉਹਨਾਂ ਦੀ ਸਟੇਟ ਡਿਪਾਰਟਮੈਂਟ ਦੀ ਫੈਕਟ ਸ਼ੀਟ ਦੇ ਮੁਤਾਬਕ ਹੈ। ਔਰ 1357 ਜਿਹੜੇ ਨੇ ਮਾਰਚ ਪਹਿਲੀ ਨੂੰ ਜਿਹੜੀ ਬੀਤੀ ਹੈ ਉਹ ਡਿਪਲੋਏ ਕੀਤੇ ਹੋਏ ਸੀ। ਹੁਣ ਜ਼ਾਹਰ ਹੈ ਵੀ ਇਸ ਵੇਲੇ ਜਿਹੜੀ ਇੱਕ ਰੇਸ ਚੱਲ ਹੈ, ਰਸ਼ੀਆ ਵੀ ਇੱਕ ਸਟੇਜ ਤੇ ਅਮਰੀਕਾ ਔਰ ਰਸ਼ੀਆ ਦਾ ਨਿਊਕਲੀਅਰ ਵਾਰਹੈਡਸ ਨੂੰ ਲੈ ਕੇ ਕੰਪਰੋਮਾਈਜ਼ ਹੋਇਆ ਸੀ, ਉਹਦੇ 'ਚ ਉਹਨਾਂ ਨੇ ਨੰਬਰ ਰਿਡਿਊਸ ਕਰਤਾ ਸੀ। ਹੁਣ ਤੇਜ਼ੀ ਨਾਲ ਰਸ਼ੀਆ ਵੀ ਆਪਣਾ ਸਟਾਕ ਪਾਇਲ ਜਿਹੜਾ ਵਧਾ ਰਿਹਾ ਹੈ, ਅਮਰੀਕਾ ਵੀ ਵਧਾ ਰਿਹਾ ਹੈ। ਔਰ ਪਿਛਲੀ ਇੱਕ ਰਿਪੋਰਟ ਜਿਹੜੀ ਸਵੀਡਨ ਬੇਸਡ ਜਿਹੜਾ ਨਿਊਕਲੀਅਰ ਅੱਖ ਰੱਖਦਾ ਉਹਨਾਂ ਦੇ ਮੁਤਾਬਕ ਸੀ ਕਿ ਪਾਕਿਸਤਾਨ ਕੋਲ ਇਸ ਵੇਲੇ ਭਾਰਤ ਨਾਲੋਂ ਜ਼ਿਆਦਾ ਨਿਊਕਲੀਅਰ ਵਾਰਹੈਡਸ ਔਰ ਮਿਸਾਈਲਸ ਨੇ। ਔਰ ਇਹੀ ਹਾਲ ਜਿਹੜਾ ਇਜ਼ਰਾਈਲ, ਜਿਹਦੇ ਬਾਰੇ ਕਦੇ ਕੋਈ ਗੱਲ ਨਹੀਂ ਕਰਦਾ ਵੀ ਉਹਨਾਂ ਕੋਲ ਕਿੰਨਾ ਸਟਾਕ ਪਾਇਲ ਹੈ। ਚਲੋ ਨਾਰਥ ਕੋਰੀਆ ਤਾਂ ਹਿਡਨ ਹੈ, ਕਮਿਊਨਿਸਟ ਰਜੀਮ ਹੈ, ਲੇਕਿਨ ਇਜ਼ਰਾਈਲ ਜਿਹਨੂੰ ਡੈਮੋਕ੍ਰੇਸੀ ਕਹਿ ਕੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਆਪਣਾ, ਉਹਨੇ ਤਾਂ ਅੱਜ ਤੱਕ ਕੋਈ ਨਿਊਕਲੀਅਰ ਟੈਸਟ ਵੀ ਨਹੀਂ ਕੀਤਾ ਹੈ ਔਰ ਡਿਕਲੇਅਰ ਵੀ ਨਹੀਂ ਕੀਤਾ ਹੋਇਆ। ਲੇਕਿਨ ਹਰ ਇੱਕ ਨੂੰ ਪਤਾ ਹੈ ਕਿ ਨਿਊਕਲੀਅਰ ਪਾਵਰ ਹੈ। ਚਲੋ ਇੰਡੀਆ, ਪਾਕਿਸਤਾਨ, ਨਾਰਥ ਕੋਰੀਆ ਭਾਵੇਂ ਉਹਨਾਂ ਨੂੰ ਨਿਊਕਲੀਅਰ ਕਲੱਬ 'ਚ ਇਹਨਾਂ ਨੇ ਸ਼ਾਮਲ ਨਹੀਂ ਕੀਤਾ, ਪਰ ਉਹ ਡਿਕਲੇਅਰਡ ਨਿਊਕਲੀਅਰ ਪਾਵਰਸ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਇਹੀ ਨੇ ਕਿ ਦੁਨੀਆ ਦੇ ਵਿੱਚ ਜੇ ਤਾਂ ਆਪਸੀ ਅੰਡਰਸਟੈਂਡਿੰਗ ਨਾਲ ਜਾਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ ਦੇ ਥੱਲੇ ਗੱਲ ਤੁਰੀ ਰਹੇਗੀ ਤੇ ਫਿਰ ਜਿਹੜਾ ਹੈ ਉਹ ਇਨਸਾਨੀ ਰੇਸ ਵੀ ਔਰ ਇਹ ਪਲੈਨਟ ਵੀ ਰਹੇਗਾ। ਅਦਰਵਾਈਜ਼ ਆਪਣੀ ਤਬਾਹੀ ਦਾ ਸਮਾਨ ਤਾਂ ਸਾਰੇ ਹੀ ਤਿਆਰ ਕਰਕੇ ਬੈਠੇ ਨੇ। ਕਿਸੇ ਨੇ ਢੱਕ ਕੇ ਰੱਖਿਆ, ਕਿਸੇ ਨੇ ਖੁੱਲਾ ਰੱਖਿਆ, ਕਿਸੇ ਕੋਈ ਗਿਣਤੀਆਂ ਮਿਣਤੀਆਂ ਕਰਕੇ ਰੱਖਿਆ,
ਕਿਸੇ ਨੇ ਅਣਗਿਣਤ ਬਣਾ ਕੇ ਰੱਖੇ। ਔਰ ਕੱਲੀ ਧਰਤੀ ਦੀ ਗੱਲ ਨਹੀਂ, ਤੁਸੀਂ ਦੂਸਰੀ ਖਬਰ ਦੇਖਦੇ ਚਾਈਨਾ ਸੀ ਕਲੇਮਸ ਹੈਵ ਨੋ ਬੇਸਿਸ। ਹੁਣ ਜਿਹੜੀ ਲੜਾਈ ਹੈ ਸਾਊਥ ਚਾਈਨਾ ਸੀ ਹੋਏ, ਜਦੋਂ ਇੰਡੋ ਪੈਸੀਫਿਕ ਕਹਿੰਦੇ ਨੇ, ਉਹ ਵੀ ਮੈਰੀਟਾਈਮ ਲੜਾਈ ਦੀ ਗੱਲ ਹੈ। ਉਹਨਾਂ ਨੇ ਕਿਹਾ ਵੀ ਡੋਂਟ ਸੀਕ ਕਨਫਰੰਟੇਸ਼ਨ ਵਿਦ ਚਾਈਨਾ ਬਟ ਵਾਂਟ ਫਲਿੰਚ ਵੈਨ ਆਵਰ ਇੰਟਰਸਟਸ ਆਰ ਥ੍ਰੈਟਨਡ। ਪੈਂਟਾਗਨ ਦੇ ਚੀਫ ਲੋਇਡ ਆਸਟਿਨ ਉਹਨਾਂ ਨੇ ਕਿਹਾ ਕਿ ਬੀਜਿੰਗਸ ਐਕਸਪੈਂਸਿਵ ਕਲੇਮਸ in South China Sea have no basis in international law, taking aim at China's growing assertiveness in the hotly contested waters। और अगे पूरी डिटेल है, मैं वक्त करके अगे नहीं जावांगा। तो मतलब ये है भी गल कली धरती दी नहीं है भी धरती दे उत्ते न्यूक्लियर स्टॉक पायल मिसाइल्स चाइना ने किन्ने सिलो बना ले, अमरीका कोल किन्ने वारहेड ने पानियां दे विच। और इस गल दा ध्यान रहे कि भाई ਜਿਹੜਾ 2/3 ਸਾਡੀ ਸਾਰੀ ਕਾਇਨਾਤ ਇਸ ਪਲੈਨਟ ਦਾ ਤਾਂ ਪਾਣੀ ਹੈ ਤੇ ਹੁਣ ਪਾਣੀਆਂ ਦੇ ਵਿੱਚੋਂ ਤੇਲ ਵੀ ਨਿਕਲਦਾ ਹੈ। ਜਦੋਂ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਜੀ ਸਾਨੂੰ ਤਾਂ ਇਕੱਲਾ ਸਾਡੇ ਸਮੁੰਦਰ 'ਚ ਤੇਲ ਨਿਕਲ ਆਇਆ ਉਹੀ ਸਾਨੂੰ ਸਰਵਾਈਵ ਕਰਾ ਦੇਗਾ। ਫਿਰ ਜਿਨ੍ਹਾਂ ਨੂੰ ਕਦੇ ਡੈਜ਼ਰਟ ਕਹਿੰਦੇ ਸੀ ਉੱਥੋਂ ਤੇਲ ਨਿਕਲਿਆ ਉਹਨਾਂ ਦੀ ਕਿਸਮਤ ਬਦਲੀ। ਹੁਣ ਕੁਛ ਇਸ ਕਿਸਮ ਦੀਆਂ ਮੈਟਰਸ ਜਿਹੜੀਆਂ ਅਫਗਾਨਿਸਤਾਨ 'ਚ ਖਾਸ ਤੌਰ ਤੇ ਰਿਚ ਮੰਨੀ ਜਾ ਰਹੀ ਹੈ, ਜਿਹੜੀ ਸਾਰੀ ਫਿਊਚਰ ਟੈਕਨੋਲੋਜੀ ਨੂੰ ਅੱਗੇ ਤੋਰਨ ਵਾਲੀ ਹੈ, ਰੇਅਰ ਮੈਟਲ, ਉਹ ਉਹਨਾਂ ਦੀ ਕਿਸਮਤ ਬਦਲੇਗੀ। ਸੋ ਗੱਲ ਅਲਟੀਮੇਟਲੀ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਵੀ ਲੜਾਈ ਤਾਂ ਫਿਰ ਗਰੀਡ ਦੇ ਉੱਤੇ ਹੀ ਆ ਕੇ ਮੁੱਕਦੀ ਹੈ। ਅਦਰਵਾਈਜ਼ ਕੁਦਰਤ ਨੇ, ਕਰਤੇ ਨੇ, ਕ੍ਰੀਏਟਰ ਨੇ ਇਸ ਧਰਤੀ ਦੇ ਉੱਤੇ ਇੰਨਾ ਕੁਛ ਪਾ ਦਿੱਤਾ ਹੈ, ਜੋ ਕੁਛ ਪਾਇਆ ਸੋ ਇੱਕੋ ਵਾਰੀ ਪਾ ਦਿੱਤਾ। ਉਹਦੇ 'ਚ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਆਉਣ ਵਾਲੀ ਗੱਲ ਨਹੀਂ ਹੈ। ਔਰ ਹਰ ਚੀਜ਼ ਹਰ ਇੱਕ ਦੇ ਲਈ ਹੋ ਸਕਦੀ ਹੈ, ਪਰ ਜਦੋਂ ਇੱਕ ਗਰੀਡ ਦੇ ਥੱਲੇ ਦੂਸਰੇ ਦੇ ਹੱਕ ਵੀ ਖੋ ਕੇ ਆਪਣੀ ਹੈਜੇਮਨੀ, ਆਪਣਾ ਗਲਬਾ ਕਾਇਮ ਕਰਨਾ ਚਾਹੁੰਦਾ ਉਦੋਂ ਪ੍ਰੋਬਲਮ ਹੁੰਦੀ ਹੈ। ਔਰ ਕਨਕਲੂਜਨ 'ਚ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਗੱਲ ਕੱਲੀ ਅਮਰੀਕਾ ਔਰ ਚਾਈਨਾ ਦੇ ਹਵਾਲੇ ਨਾਲ ਹੀ ਨਹੀਂ ਹੈ। ਹੁਣ ਇਸ ਵੇਲੇ ਭਾਰਤ ਕਿਉਂਕਿ ਅਮਰੀਕਾ ਦੀ ਕੱਛ ਦੇ ਵਿੱਚ ਹੈ ਔਰ ਜੋ ਵੀ ਹੋਏਗਾ ਉਹਦੇ 'ਚ ਚਾਈਨਾ ਨੂੰ ਅਮਰੀਕਾ ਤੱਕ ਪਹੁੰਚਦਿਆਂ ਤਾਂ ਵਕਤ ਲੱਗਦਾ ਤੇ ਅਮਰੀਕਾ ਨੂੰ ਉੱਥੋਂ ਤੱਕ ਪਹੁੰਚਦਿਆਂ ਹੁਣ ਭਾਰਤ ਰਾਹੀਂ ਵਾਇਆ ਉਹ ਉਹਨੂੰ ਠੁੰਮਣਾ ਦਿੱਤਾ ਹੈ ਕਿ ਉਹਦੇ ਫਟੋਕੀ ਮਾਰੀ ਹੈ, ਇਹ ਡਿਸਾਈਡ ਕਰੇਗਾ। ਹਾਲਾਂ ਇੱਕ ਜਿਹੜਾ ਪਾਰਟ ਚਾਈਨਾ ਦੀ ਮੈਂ ਸਮਝਦਾ ਵੀ ਇਹ ਡਿਪਲੋਮੇਸੀ ਦੀ ਸਮਾਰਟਨੈਸ ਵੀ ਹੈ, ਉਹ ਇਹ ਪ੍ਰਭਾਵ ਵੀ ਨਹੀਂ ਦੇ ਰਿਹਾ ਕਿ ਉਹ ਭਾਰਤ ਨੂੰ ਸਿਰਫ ਠੋਕਣ 'ਚ ਹੀ ਯਕੀਨ ਰੱਖਦੇ ਨੇ, ਗੱਲਬਾਤ ਦਾ ਵੀ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਸ ਖਿੱਤੇ ਦੇ ਵਿੱਚ ਸੈਚਰਡੇ ਮਾਰਨਿੰਗ ਹੈ ਔਰ ਅੱਜ ਜਿਹੜਾ 12ਵਾਂ ਰਾਊਂਡ ਗੱਲਬਾਤ ਦਾ ਕਾਪਸ ਕਮਾਂਡਰ ਲੈਵਲ ਟਾਕਸ ਇਹ ਉੱਥੇ ਸ਼ੁਰੂ ਹੋ ਰਹੀਆਂ ਹੋਣਗੀਆਂ। ਇਹ ਵੀ ਮੋਲਡੋ ਦੇ ਵਿੱਚ ਜਿਹੜਾ ਚਾਈਨੀਜ਼ ਸਾਈਡ ਤੇ ਹੈ। ਔਰ ਕਿਉਂਕਿ ਜਿਹੜੀ ਪਹਿਲੀ ਗੱਲਬਾਤ ਹੋਈ 12 ਰਾਊਂਡ ਤੱਕ ਚੱਲਦੇ ਆ, ਉਸ ਤੋਂ ਬਾਅਦ ਪ੍ਰੋਗਰੈਸ ਤਾਂ ਹੋਈ ਨਹੀਂ। ਸਿਰਫ ਪੈਂਗੋਂਗ ਸੋ ਲੇਕ ਦੇ ਉੱਤੇ ਸਟੇਟਸ ਕੋ ਜਾਂ ਫਿੰਗਰਸ ਉਹ ਵੀ ਚਾਈਨਾ ਨੇ ਜਿੱਥੇ ਇੰਡੀਆ ਜਾ ਕੇ ਆਪਣੀ ਜਿਹੜੀ ਪੈਟਰੋਲ ਕਰ ਸਕਦੇ ਸੀ ਉਹਦੇ ਤੇ ਰੁਕਾਵਟ ਪਾਈ। ਹੁਣ ਜਿਹੜੇ ਜਿੱਥੇ ਆਲਰੇਡੀ ਚਾਈਨਾ ਐਡਵਾਂਸ ਪੋਜੀਸ਼ਨ ਦੇ ਵਿੱਚ ਆ ਕੇ ਬੈਠਾ ਹੈ ਐਗਰੈਸਿਵ ਪੋਸਚਰ 'ਚ, ਡੈਮ ਚੌਕ ਹੈ, ਡੈਪਸੋਂਗ ਪਲੇਨਸ ਨੇ, ਗੋਗਰਾ ਹੌਟ ਸਪਰਿੰਗਸ ਹੈ। ਹੁਣ ਜਿਹੜੀ ਅੱਜ ਗੱਲਬਾਤ ਦਾ ਦੌਰ ਚੱਲੇਗਾ ਉਹ ਇਸ ਮਾਮਲੇ 'ਚ ਹੈ ਕਿ ਕਿਵੇਂ ਜਿਹੜਾ ਇਸ ਟੈਨਸ਼ਨ ਨੂੰ ਘਟਾਇਆ ਜਾਏ। ਔਰ ਜੇ ਇਹ ਕੋਈ ਥੋੜਾ ਬਹੁਤ ਫਰੂਟਫੁਲ ਹੁੰਦਾ ਹੈ ਫਿਰ ਉਸ ਤੋਂ ਅਗਲੀ ਜਿਹੜੀ ਗੱਲਬਾਤ ਹੋਏਗੀ ਉਹ ਮੇਜਰ ਜਨਰਲ ਲੈਵਲ ਗੱਲਬਾਤ ਹੋਏਗੀ। ਸੋ ਇਹ ਵੀ ਇੱਕ ਪੋਜ਼ਿਟਿਵ ਗੱਲ ਵੀ ਹੈ ਔਰ ਇਹ ਚਾਈਨਾ ਦਾ ਇਹ ਸਮਾਰਟਨੈਸ ਵੀ ਹੈ ਕਿ ਵੀ ਜੇ ਇੱਕ ਪਾਸੇ ਐਂਟੋਨੀ ਬਲਿੰਕਨ ਦਿੱਲੀ 'ਚ ਆ ਕੇ ਦਲਾਈ ਲਾਮੇ ਦੇ ਨੁਮਾਇੰਦੇ ਨਾਲ, ਬਹਾਏ ਕਮਿਊਨਿਟੀ ਨਾਲ ਮਿਲ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ। ਹੁਣ ਬਹਾਏ ਦਾ ਮਕਸਦ ਤਾਂ ਪਾਕਿਸਤਾਨ ਨੂੰ ਰੈਟਲ ਕਰਨਾ ਹੈ ਔਰ ਦਲਾਈ ਲਾਮੇ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਉਸ ਡਾਇਰੈਕਟਰ ਨੂੰ ਮਿਲਣਾ, ਉਹ ਚਾਈਨਾ ਨੂੰ ਰੈਟਲ ਕਰਨਾ। ਪਰ ਚਾਈਨਾ ਭਾਰਤ ਇੱਕ ਪਾਸੇ ਅੱਜ ਗੱਲਬਾਤ ਹੋ ਰਹੀ ਹੈ, ਪਰ ਦੂਸਰੀ ਖਬਰ ਜਿਹੜੀ ਅੱਜ ਮੇਨ ਮੀਡੀਆ 'ਚ ਹੈ, ਚਾਈਨਾ ਫਿਊਰੀਅਸ ਫॉर ਸ਼ੋਇੰਗ ਅਕਸਾਈ ਚਿਨ ਐਂਡ ਅਰੁਣਾਚਲ ਪ੍ਰਦੇਸ਼ ਐਜ਼ ਇੰਡੀਆ ਕਨਫਿਸਕੇਟਡ ਦਾ ਮੈਪਸ। ਹੁਣ ਇਹ ਖਬਰ ਜਿਹੜੀ ਹੈ ਉਹ ਸ਼ੰਘਾਈ ਪੋਰਟ ਦੇ ਨਾਲ ਸ਼ੰਘਾਈ ਪੁਡੋਂਗ 에ਅਰਪੋਰਟ ਦੇ ਉੱਤੇ ਐਕਸਪੋਰਟ ਦੀ ਕੋਈ ਚੀਜ਼ ਜਾ ਰਹੀ ਸੀ, ਉਹਦੇ ਤੇ ਲੇਬਲ ਲੱਗਾ ਹੋਇਆ ਸੀ ਬੈੱਡ ਸ਼ੀਟਸ ਔਰ ਉਹਦੇ 'ਚ 300 ਨਕਸ਼ੇ ਐਸੇ ਜਿਹੜੇ ਸੀ ਉਹ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ ਅਕਸਾਈ ਚਿਨ ਜਿਹੜਾ ਚੀਨ ਦੇ ਕੋਲ ਹੈ ਔਰ ਅਰੁਣਾਚਲ ਪ੍ਰਦੇਸ਼ ਜਿਹੜਾ ਭਾਰਤ ਦੇ ਕੋਲ ਹੈ, ਇਹ ਭਾਰਤ ਦੇ ਨਕਸ਼ੇ 'ਚ ਦਿਖਾਏ ਗਏ ਸੀ। ਹੁਣ ਚਾਈਨਾ ਨੇ ਇਸ ਦੇ ਉੱਤੇ ਇੰਨਾ ਸਖਤ ਜਿਹੜਾ ਰੋਸ ਵੀ ਕੀਤਾ, ਉਹਨਾਂ ਨੂੰ ਤਾਂ ਫੌਰਨ ਉਹਨਾਂ ਨੇ
ਜਿਹੜਾ ਉਹ ਜਿਹੜਾ ਜ਼ਬਤ ਕਰ ਲਿਆ, ਕਨਫਿਸਕੇਟ ਕਰ ਲਿਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਨੇ 2019 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਵੇਅਰ ਦੇ ਮੇਡ ਇਟ ਮੈਂਡੇਟਰੀ ਫॉर all maps printed and sold in the country and exported according to official format of the Chinese map। ਉਹਨਾਂ ਨੇ ਕਿਹਾ ਜੋ ਚਾਈਨਾ ਮੈਪ 'ਚ ਸ਼ੋ ਕਰਦਾ ਉਹੀ ਇੱਥੇ ਪ੍ਰਿੰਟ ਹੋਣਗੇ, ਉਹੀ ਐਕਸਪੋਰਟ ਹੋਣਗੇ। ਔਰ ਚਾਈਨਾ ਦਾ ਜਿਹੜਾ ਮੈਪ ਹੁੰਦਾ ਉਹਦੇ 'ਚ ਅਰੁਣਾਚਲ ਪ੍ਰਦੇਸ਼ ਵੀ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਤਾਈਵਾਨ ਵੀ ਤੇ ਸਾਊਥ ਚਾਈਨਾ ਸੀ ਵੀ ਜਿਹੜਾ ਉਹਨਾਂ ਦੇ ਨਕਸ਼ੇ ਦਾ ਹਿੱਸਾ ਦਿਖਾਇਆ ਜਾਂਦਾ ਹੈ। ਔਰ ਇਸੇ ਤਰ੍ਹਾਂ 2019 'ਚ ਵੀ ਉਹਨਾਂ ਨੇ ਗੂਗਲ ਦੇ 30,000 ਨਕਸ਼ੇ ਜਿਹੜੇ ਨੇ ਉਹ ਡਿਸਟਰੋਏ ਕਰ ਦਿੱਤੇ ਸੀ, ਉਹਨਾਂ ਨੂੰ ਕਨਫਿਸਕੇਟ ਕਰਕੇ ਕਿ ਵੀ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ। ਸੋ ਇਹ ਵੀ ਹਾਲਾਂ 300 ਨਕਸ਼ੇ ਕੋਈ ਵੱਡੀ ਗੱਲ ਨਹੀਂ, ਇਹ ਕੋਈ ਖਬਰ ਵੀ ਇੰਨੀ ਨਹੀਂ, ਕਸਟਮ ਵਾਲੇ ਕਈ ਕੁਛ ਹੀ ਜਿਹੜੇ ਨੇ ਪਰ ਇਸ ਨੂੰ ਚਾਈਨੀਜ਼ ਮੀਡੀਆ ਨੇ ਜਿਸ ਅੰਦਾਜ਼ ਦੇ ਵਿੱਚ ਹਾਈਲਾਈਟ ਕੀਤਾ, ਔਰ ਇੰਡੀਅਨ ਮੀਡੀਆ ਨੇ ਵੀ, ਹਿੰਦੁਸਤਾਨ ਟਾਈਮਸ ਆਫ ਇੰਡੀਆ ਔਰ ਈਵਨ ਉੱਥੋਂ ਮਿਡਲ ਹਯਾਤ ਨਿਊਜ਼, ਇਹਨਾਂ ਸਾਰਿਆਂ ਨੇ ਉਹਨੂੰ ਕਵਰ ਕੀਤਾ। ਸੋ ਇਹ ਮੈਸੇਜ ਵੀ ਚਾਈਨਾ ਨੇ ਦਿੱਤਾ ਹੈ ਕਿ ਵੀ ਇਹ ਜਿਹੜਾ ਤੁਹਾਡਾ ਅਰੁਣਾਚਲ ਪ੍ਰਦੇਸ਼ ਹੈ ਇਹ ਸਾਡਾ ਹੈ ਔਰ ਅਲਟੀਮੇਟਲੀ ਅਸੀਂ ਇਹ ਲੈਣਾ ਹੈ। ਅਕਸਾਈ ਚਿੰਨ ਤਾਂ ਆਲਰੇਡੀ ਉਹਨਾਂ ਦੇ ਕੋਲ ਹੈ। ਸੋ ਇਹ ਮੈਂ ਸਮਝਦਾ ਹਾਂ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇੱਕੋ ਵੇਲੇ ਉਹ ਭਾਰਤ ਨੂੰ ਇਹ ਵੀ ਦੱਸ ਰਹੇ ਨੇ ਕਿ ਭਾਈ ਡਿਪਲੋਮੇਸੀ ਕੀ ਹੁੰਦੀ ਹੈ, 12th ਰਾਊਂਡ ਗੱਲਬਾਤ ਦਾ, ਪਰ ਨਾਲ ਦੀ ਨਾਲ ਆਪਣਾ ਮਸਲ ਵੀ ਫਲੈਕਸ ਕਰਕੇ ਦੱਸ ਰਹੇ ਨੇ ਕਿ ਭਾਈ ਤੁਸੀਂ ਜਿੰਨਾ ਮਰਜ਼ੀ ਅਮਰੀਕਾ ਦੀ ਕੱਚ 'ਚ ਡੂੰਘੇ ਤੋਂ ਡੂੰਘਾ ਵੜੋ, ਅਲਟੀਮੇਟਲੀ ਅਸੀਂ ਪੂੰਛ ਤੋਂ ਖਿੱਚ ਕੇ ਜਦੋਂ ਮਰਜ਼ੀ ਲਿਆ ਕੇ ਬਾਹਰ ਕੱਢ ਕੇ ਜਿਹੜਾ ਉਹ ਤੁਹਾਡਾ ਕੰਮ ਕਰ ਦੇਣੇ। ਸੋ ਇਹ ਜਿਹੜੀ ਹੈ ਗਰਾਊਂਡ ਦੀ ਰਿਐਲਿਟੀ ਹੈ ਔਰ ਹਕੀਕਤ ਹੈ ਜੋ ਗਰਾਊਂਡ ਦੇ ਉੱਤੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਐਨਾਲਿਸਿਸ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।